ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਸੱਜਣੋ ਤੇ ਮਿੱਤਰੋ, ਸਾਫੀ ਕਿਸੇ ਵੀ ਸਮਾਜ ਲਈ ਸ਼ੀਸ਼ੇ ਦਾ ਰੂਪ ਹੁੰਦੇ ਨੇ। ਉਹ ਲੁਕਾਏ ਨੂੰ ਦੱਸਦੇ ਨੇ ਕਿ ਸਮਾਜ ਦੀਆਂ ਨਬਜ਼ਾਂ ਕਿਵੇਂ ਚੱਲਦੀਆਂ ਨੇ, ਇਜਤਮਾਈ ਸ਼ਊਰ ਕੀ ਰਵੱਈਆ ਅਖਤਿਆਰ ਕਰ ਰਿਹਾ ਹੈ ਅਤੇ ਬਤੌਰ ਰਿਆਸਤ ਸਾਡਾ ਮੁਲਕ ਕਿਹੜੇ ਪਾਸੇ ਜਾ ਰਿਹਾ ਹੈ। ਮੈਂ ਚੂੰਕਿ ਆਪਣੇ ਆਪ ਨੂੰ ਹਮੇਸ਼ਾ ਸਾਫੀ ਦੀ ਪਹਿਚਾਣ ਦਿੱਤੀ ਹੈ, ਸੋ ਜਦ ਵੀ ਸਾਡੀ ਸਾਫਤ 'ਤੇ ਔਖਾ ਵੇਲਾ ਆਇਆ, ਮੇਰੇ ਦਿਲ ਨੂੰ ਜਿਵੇਂ ਹੱਥ ਪੈਂਦਾ ਹੈ। ਕੱਲ੍ਹ ਲਾਹੌਰ ਵਿੱਚ ਇੱਕ ਇhtਜਾਜ ਹੋਇਆ। ਇੱਕ ਸਿਆਸੀ ਜਮਾਤ ਦੇ ਵਕੀਲਾਂ ਇਸ ਇhtਜਾਜ ਦੀ ਕਾਲ ਦਿੱਤੀ ਸੀ, ਜਿਹਦੀ ਕਵਰੇਜ ਲਈ ਮੇਨ ਸਟ੍ਰੀਮ ਮੀਡੀਆ ਦੇ ਨਾਲ ਕਈ ਯੂਟਿਊਬਰ ਵੀ ਮੌਜੂਦ ਸਨ। ਪੁਲਿਸ ਨੇ ਇhtਜਾਜੀਆਂ ਦੇ ਅੱਪੜਨ ਤੋਂ ਪਹਿਲਾਂ ਹੀ ਪਕੜ ਧਕੜ ਸ਼ੁਰੂ ਕਰਤੀ। ਜਿਹੜੇ ਕਾਰਕੁਨ ਆਏ ਸਨ ਉਹਨੂੰ ਮਾਰਕਪ੍ਰੇ ਕਰਕੇ ਸਰਕਾਰੀ ਗੱਡੀਆਂ 'ਚ ਬੰਦ ਕਰਨਾ ਸ਼ੁਰੂ ਕਰਤਾ। ਇਸ ਵਿਚਕਾਰ ਆਜ ਨਿਊਜ਼ ਦੇ ਇੱਕ ਸੀਨੀਅਰ ਰਿਪੋਰਟਰ ਨੂੰ ਵੀ ਇੰਝ ਕਾਬੂ ਕੀਤਾ ਗਿਆ ਜਿਵੇਂ ਉਹ ਸਾਫੀ ਨਾ ਹੋਵੇ, ਕੋਈ ਦਹਿਸ਼ਤਗਰਦ ਹੋਵੇ। ਜਿਸ ਵੇਲੇ ਪੁਲਿਸ ਦੇ ਅਹਿਲਕਾਰ ਉਹ 'ਤੇ ਤਸ਼ੱਦਦ ਕਰ ਰਹੇ ਸਨ, ਉਸ ਵੇਲੇ ਦੂਜੇ ਸਾਫੀ ਦੁਹਾਈ ਦੇ ਰਹੇ ਸਨ ਕਿ ਇਹ ਕੋਈ ਦਹਿਸ਼ਤਗਰਦ ਜਾਂ ਸਿਆਸੀ ਜਮਾਤ ਦਾ ਕਾਰਿੰਦਾ ਨਹੀਂ, ਨਾ ਇਹਨੇ ਕਾਨੂੰਨ ਤੋੜਿਆ ਅਤੇ ਨਾ ਹੀ ਕੋਈ ਅਜਿਹਾ ਕੰਮ ਕੀਤਾ ਜਿਹੜਾ ਰਿਆਸਤ ਲਈ ਖਤਰਾ ਹੋਵੇ। ਬਸ ਪੁਲਿਸਾਂ ਕਦ ਕਿਸੇ ਦੀਆਂ ਸੁਣਦੀਆਂ ਨੇ। ਜਿਨ੍ਹਾਂ ਨੂੰ ਆਖਿਆ ਜਾ ਰਿਹਾ ਸੀ ਕਿ ਇਹਦਾ ਕੋਈ ਕਸੂਰ ਨਹੀਂ, ਉਨੀ ਸ਼ਿੱਦਤ ਨਾਲ ਉਹਦੇ ਉੱਤੇ ਤਸ਼ੱਦਦ ਕਰਦਾ ਸਨ। ਅਖੀਰ ਉਹਨੂੰ ਚੁੱਕ ਕੇ ਪ੍ਰਿਜ਼ਨ ਵੈਨ ਵਿੱਚ ਛੱਡਤਾ ਗਿਆ। ਉਸ ਮਗਰੋਂ ਸਿਆਸੀ ਜਮਾਤਾਂ ਦੇ ਮੁਖਤਲਿਫ ਰਹਿਨੁਮਾਵਾਂ ਨੇ ਇਹਦੀ ਨਿੰਦਿਆ ਕੀਤੀ ਅਤੇ ਸਰਕਾਰਾਂ ਵੱਲੋਂ ਵੀ ਇਹ ਬਿਆਨ ਜਾਰੀ ਕਰਤਾ ਗਿਆ ਕਿ ਅਸੀਂ ਇਸ ਮਾਮਲੇ ਦੀ ਤਹਿਕੀਕ ਕਰਾਂਗੇ ਔਰ ਉਹਦੇ ਮਗਰੋਂ ਜ਼ਿੰਮੇਦਾਰ ਲੋਕਾਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਏਗੀ। ਮਿੱਤਰ ਪਿਆਰਿਓ, ਜਦੋਂ ਨਵਾਜ਼ ਲਈ ਕੋਈ ਔਖਾ ਵੇਲਾ ਆਇਆ ਸੀ, ਉਦੋਂ ਕਾਰਕੁਨਾਂ ਤੋਂ ਵੱਧ ਆਵਾਜ਼ ਇਹਨਾਂ ਸਾਫੀਆਂ ਚੁੱਕੀ ਸੀ ਜਿਹਨੂੰ ਅੱਜ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ। ਉਹ ਸਾਫੀ ਜਿਹਨੂੰ ਹਰ ਦੌਰ ਵਿੱਚ ਗੱਦਾਰ ਆਖਿਆ ਗਿਆ ਜਾਂ ਫਿਰ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੀਆਂ ਗਈਆਂ, ਉਹਨਾਂ ਕਦੀ ਵੀ ਹੱਕ ਸੱਚ ਦੀ ਗੱਲ ਕਰਨ ਨੂੰ ਪੈਰ ਪਿੱਛਾ ਨਹੀਂ ਕੀਤਾ। ਮੈਂ ਆਪ ਉਹਨਾਂ ਸਾਫੀਆਂ ਸ਼ਾਮਲ ਸਾਂ ਜਿਹਨੂੰ ਸਿਰਫ ਇਸ ਕਰਕੇ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪਿਆ ਕਿ ਉਹਨਾਂ ਨੇ ਉਹ ਗੱਲ ਕੀਤੀ ਜਿਹੜੀ ਵਕਤ ਦੇ ਹਾਕਮਾਂ ਨੂੰ ਪਸੰਦ ਨਹੀਂ ਸੀ। ਜ਼ਿਆਦਾ ਦੌਰ ਵਿੱਚ ਮੇਰੇ ਖਿਲਾਫ ਕਈ ਪਰਚੇ ਕੱਟੇ ਗਏ, ਮੈਂ ਨਜ਼ਰਬੰਦੀ ਵੀ ਕੱਟੀ, ਪਰ ਕਦੀ ਵੀ ਉਸ ਆਵਾਜ਼ ਨੂੰ ਚੁੱਪ ਨਹੀਂ ਹੋਣ ਦਿੱਤਾ ਜਿਹੜੀ ਮੇਰੇ ਦਿਲੋਂ ਉੱਠਦੀ ਸੀ ਅਤੇ ਮੈਨੂੰ ਆਖਦੀ ਸੀ ਕਿ ਜੇ ਤੂੰ ਹੱਕ ਅਤੇ ਸੱਚ ਦੀ ਗੱਲ ਕਰਨ ਨੂੰ ਬਾਜ਼ ਆ ਗਿਆ, ਜ਼ਾਲਮਾਂ ਦੇ ਨਾਲ ਸਮਝੌਤੇ ਕਰ ਲੈ, ਫਿਰ ਤੇਰੇ ਅਤੇ ਕੋਠੇ ਉੱਤੇ ਨੋਟਾਂ ਦੀ ਖਾਤਰ ਮੁਜਰਾ ਕਰਨ ਵਾਲੀ ਕੰਜਰੀ 'ਚ ਕੋਈ ਫਰਕ ਨਹੀਂ ਰਹਿ ਜਾਣਾ। ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਨੱਚਦੀ। ਉਹਦਾ ਦਿਲ ਨਹੀਂ ਚਾਹੁੰਦਾ ਕਿ ਉਹ ਤਮਾਸ਼ਬੀਨਾਂ ਅੱਗੇ ਆਜ਼ਾਦ ਦੀ ਚੁੰਨੀ ਇੱਕ ਪਾਸੇ ਰੱਖ ਕੇ ਮੁਜਰਾ ਕਰੇ, ਪਰ ਪੈਸੇ ਦੀ ਖਾਤਰ ਉਹ ਮੁਜਰਾ ਕਰਦੀ ਹੈ। ਬਾਜ਼ ਔਕਾਤ ਅੱਧੋ ਅਗਾਂਹ ਜਾ ਕੇ ਆਪਣੇ ਅਮੀਰ ਗਾਹਕਾਂ ਦੇ ਬਿਸਤਰੇ ਵੀ ਗਰਮ ਕਰਦੀ ਹੈ। ਮੈਂ ਸਖਤੀਆਂ ਬਰਦਾਸ਼ਤ ਕੀਤੀਆਂ, ਪਰ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ। ਮੁਸ਼ਰਫ ਦੌਰ ਵਿੱਚ ਸਾਡੇ 'ਤੇ ਸਖਤੀ ਆਈ। ਭੁਲੇਖਾ ਅਖਬਾਰ ਦੇ ਇਸ਼ਤਿਹਾਰ ਬੰਦ ਕੀਤੇ ਗਏ। ਸਾਨੂੰ ਪੰਜਾਬੀਆਂ ਨੂੰ ਇਹ ਪੈਗਾਮ ਦਿੱਤਾ ਗਿਆ ਕਿ ਤੁਸੀਂ ਆਪਣੀਆਂ ਮੰਗਾਂ ਤੋਂ ਪਿੱਛੇ ਹਟ ਜਾਓ, ਪਰ ਅਸੀਂ ਪੱਕੇ ਪੈਰੀਂ ਆਪਣੇ ਅਸੂਲਾਂ 'ਤੇ ਖਲੋਤੇ ਰਹੇ। ਫਿਰ ਵੇਲਾ ਬਦਲਿਆ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਪਰ ਅਸੀਂ ਉਹ ਆਖਿਆ ਜੋ ਸਾਡੇ ਸਮਾਜ ਦੀ ਆਵਾਜ਼ ਸੀ। ਪਿਛਲੀ ਸਰਕਾਰ ਜਦੋਂ ਪੂਰੇ ਜ਼ੋਰ ਵਿੱਚ ਸੀ, ਮੈਂ ਉਦੋਂ ਵੀ ਨਵਾਜ਼ ਸ਼ਰੀਫ ਦੀ ਧੀ ਮੁਹਤਰਮਾ ਮਰੀਮ ਨਵਾਜ਼ ਦੇ ਹੱਕ 'ਚ ਆਵਾਜ਼ ਚੁੱਕੀ। ਜਦੋਂ ਕਰਾਚੀ ਵਿੱਚ ਸਿਕਿਉਰਟੀ ਇਦਾਰੇ ਦੇ ਮੁਲਾਜ਼ਮ ਕਮਰੇ ਦਾ ਬੂਹਾ ਭੰਨ ਕੇ ਚਾਦਰ ਅਤੇ ਚਾਰ ਦੀਵਾਰੀ ਦਾ ਵਕਾਰ ਪਾਮਾਲ ਕਰ ਰਹੇ ਸਨ, ਉਦੋਂ ਵੀ ਅਸੀਂ ਆਵਾਜ਼ ਚੁੱਕੀ। ਇਹ ਉਹ ਵੇਲਾ ਸੀ ਜਦ ਬੜੇ ਬੜੇ ਤੁਰਮਹਾ ਸਾਫੀ ਮੂੰਹ 'ਚ ਘੁੰਗਣੀਆਂ ਪਾ ਕੇ ਤਮਾਸ਼ਾ ਵੇਖ ਰਹੇ ਸਨ ਅਤੇ ਆਪਣੀ ਚੁੱਪ ਦਾ ਮੁੱਲ ਵੱਟ ਰਹੇ ਸਨ। ਮੈਂ ਮਰੀਮ ਨਵਾਜ਼ ਦੀ ਚੁੰਨੀ ਦਾ ਦਫਾ ਕਰਨ ਵਾਲੇ ਵਿੱਚੋਂ ਸ਼ਾਮਲ ਸਾਂ। ਨਤੀਜਾ ਉਹ ਨਿਕਲਿਆ ਕਿ ਮੇਰੀ ਆਵਾਜ਼ ਖਾਮੋਸ਼ ਕਰਨ ਦੀ ਖਾਸ਼ ਰੱਖਣ ਵਾਲਿਆਂ ਦੇਸ਼ ਪੰਜਾਬ ਦੇ ਇਕੱਲੇ ਪੰਜਾਬੀ ਅਖਬਾਰ ਦੇ ਇਸ਼ਤਿਹਾਰ ਬੰਦ ਕਰਤੇ। ਮੈਂ ਫਿਰ ਵੀ ਆਪਣੇ ਅਸੂਲਾਂ ਦੀ ਗੱਲ ਕਰਦਾ ਰਿਹਾ। ਪਰਵੇਜ਼ ਰਸ਼ੀਦ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ ਵਾਂਗੂ ਮੈਂ ਵੀ ਬਗੈਰ ਕਿਸੇ ਲਾਲਚ ਅਤੇ ਲੋਭ ਦੇ ਜਮਹੂਰੀਅਤ ਦੀ ਖਾਤਰ ਔਕੜਾਂ ਚਲੀਆਂ। ਮੈਂ ਨਵਾਜ਼ ਦਾ ਮੁਕੱਦਮਾ ਉਦੋਂ ਲੜਿਆ ਜਦ ਇਹਦਾ ਨਾਂ ਲੈਣ ਵਾਲੇ ਬਹੁਤ ਘੱਟ ਸਨ। ਮਤਲਬ ਇਹ ਨਹੀਂ ਕਿ ਮੈਂ ਕੋਈ ਸਿਆਸੀ ਜਮਾਤ ਨਾਲ ਬਹੁਤ ਗਹਿਰਾ ਤਾਲੁਕ ਰੱਖਦਾ ਸਾਂ ਜਾਂ ਫਿਰ ਮੇਰਾ ਸਿਆਸੀ ਨਜ਼ਰੀਆ ਨਵਾਜ਼ ਲੀਗ ਦੇ ਤਾਬੇ ਸੀ। ਸਿਰਫ ਇੱਕੋ ਅਸੂਲ ਸੀ ਕਿ ਮੈਂ ਜਮਹੂਰੀ ਹੱਕਾਂ ਦੀ ਵਕਾਲਤ ਕਰਨੀ ਹੈ, ਆਜ਼ਾਦੀ ਇਜ਼ਹਾਰ ਦਾ ਮੁਕੱਦਮਾ ਲੜਨਾ ਹੈ। ਮੁਲਜ਼ਮ ਕੋਈ ਵੀ ਹੈ, ਇਨਸਾਫ ਦੇ ਕਟਹਿਰੇ ਵਿੱਚ ਬੇਸ਼ੱਕ ਕੋਈ ਵੀ ਖਲੋਤਾ ਹੈ,
ਮੈਨੂੰ ਇਹਦੇ ਨਾਲ ਕੋਈ ਗਰਜ਼ ਨਹੀਂ। ਮੇਰੇ ਲਈ ਉਹ ਸਿਆਸੀ ਅਸੂਲ ਕੀਮਤੀ ਨੇ ਜਿਹਨਾਂ ਨੂੰ ਮੈਂ ਆਪਣੇ ਆਜ਼ਾਦੀ ਤੋਂ ਵੱਧ ਜਾਣਦਾ ਹਾਂ। ਕੱਲ੍ਹ ਜੋ ਹੋਇਆ ਉੱਤੇ ਬਹੁਤ ਅਫਸੋਸ, ਖਾਸ ਤੌਰ 'ਤੇ ਇੱਕ ਰਿਪੋਰਟਰ ਜਿਹੜਾ ਮੈਦਾਨ ਵਿੱਚ ਸਿਰਫ ਔਰ ਸਿਰਫ ਇਸ ਗਰਜ਼ ਨਾਲ ਜਾਂਦਾ ਹੈ ਕਿ ਉਹਨੇ ਲੁਕਾਈ ਨੂੰ ਉਹ ਸੱਚ ਵਿਖਾਉਣਾ ਹੈ ਜਿਹੜਾ ਹਕੀਕਤ ਹੈ। ਮਰੀਮ ਨਵਾਜ਼ ਜਾਂ ਨਵਾਜ਼ ਸ਼ਰੀਫ ਦੀ ਸਰਕਾਰ ਦੇ ਵਿੱਚ ਅਜਿਹਾ ਜ਼ੁਲਮ ਇੱਕ ਪਾਸੇ ਆਜ਼ਾਦੀ ਇਜ਼ਹਾਰ ਨੂੰ ਦਬਾਉਣ ਵੱਲ ਇਸ਼ਾਰਾ ਕਰਦਾ ਹੈ ਅਤੇ ਦੂਜੇ ਬੰਨੇ ਇਹ ਸਵਾਲ ਵੀ ਬੁਲੰਦ ਕਰਦਾ ਹੈ ਕਿ ਜਿਨ੍ਹਾਂ ਆਪ ਇਨਸਾਨੀ ਹੱਕਾਂ ਦੇ ਹਵਾਲੇ ਨਾਲ ਲੜਾਈ ਕੀਤੀ, ਜਿਹੜੇ ਆਪ ਜਦੋਜਹਿਦ ਕਰਕੇ ਅਗਾਂਹ ਵਧੇ, ਉਹਨਾਂ ਦੀ ਸਰਕਾਰ ਵਿੱਚ ਅਜਿਹਾ ਜ਼ੁਲਮ ਜਾਂ ਬੇਵਕੂਫੀ ਦਾਨਿਸ਼ਤਰ ਨਹੀਂ ਹੋ ਸਕਦੀ। ਇਹਦੇ ਪਿੱਛੇ ਯਕੀਨੀ ਤੌਰ 'ਤੇ ਕੋਈ ਏਜੰਡਾ ਹੈ ਜਿਹਦਾ ਮਕਸਦ ਨਵਾਜ਼ ਦੀ ਹਕੂਮਤ, ਖਾਸ ਤੌਰ 'ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨਾ ਹੈ। ਮੈਂ ਜ਼ਾਤੀ ਤੌਰ 'ਤੇ ਜਾਣਦਾ ਹਾਂ ਕਿ ਨਵਾਜ਼ ਸ਼ਰੀਫ, ਮਰੀਮ ਨਵਾਜ਼ ਜਾਂ ਫਿਰ ਪਰਵੇਜ਼ ਰਸ਼ੀਦ ਹੋਰੀ ਅਜਿਹਾ ਬਲੰਡਾ ਨਹੀਂ ਕਰ ਸਕਦੇ। ਨਾ ਹੀ ਉਹਨਾਂ ਦੀ ਸੋਚ ਅਜਿਹੀ ਹੈ ਕਿ ਉਹ ਇੱਕ ਨਾਨ ਇਸ਼ੂ ਨੂੰ ਆਪਣੇ ਹੱਥ ਇਸ਼ੂ ਬਣਾ ਲੈਣ, ਆਪਣੇ ਮੁਖਾਲਫਾਂ ਨੂੰ ਇੱਕ ਮਾਮੂਲੀ ਗਲਤੀ ਦੀ ਸੂਰਤ ਵਿੱਚ ਅਜਿਹਾ ਮਵਾਦ ਫਰਾਹਮ ਕਰ ਦੇਣ ਜਿਹੜਾ ਕਈ ਦਿਨਾਂ ਤੱਕ ਉਹਨਾਂ ਦੇ ਖਿਲਾਫ ਤਕਰੀਰਾਂ ਦਾ ਸਬਬ ਬਣੇ। ਮਿੱਤਰ ਪਿਆਰਿਓ, ਇਹ ਬਹੁਤ ਗਲਤ ਹੋਇਆ, ਖਾਸ ਤੌਰ 'ਤੇ ਅਜਿਹੇ ਵੇਲੇ ਵਿੱਚ ਜਦੋਂ ਸਿਆਸੀ ਹਾਲਾਤ ਮੁਸਤਕਿਲ ਮਿਜ਼ਾਜੀ ਨਾਲ ਅਗਾਂਹ ਨਹੀਂ ਵਧ ਰਿਹਾ। ਹਰ ਲਮੇ ਵਿੱਚ ਇਬਹਾਮ ਹੈ, ਧੁੰਦ ਇੰਨੀ ਜ਼ਿਆਦਾ ਹੈ ਕਿ ਅੱਗੇ ਦਾ ਮੰਜ਼ਰ ਵਾਜ਼ਿਬ ਵਿਖਾਈ ਨਹੀਂ ਦੇ ਰਿਹਾ। ਮੈਨੂੰ ਯਕੀਨ ਹੈ ਕਿ ਮੁਹਤਰਮ ਪਰਵੇਜ਼ ਰਸ਼ੀਦ ਹੋਰੀ ਇਸ ਹਵਾਲੇ ਨਾਲ ਨਵਾਜ਼ ਲੀਗ ਦੀ ਅਗਵਾਈ ਕਰਨ ਵਾਲੀ ਨੌਜਵਾਨ ਨਸਲ ਨੂੰ ਜ਼ਰੂਰ ਸਮਝਾਉਣਗੇ ਕਿ ਅਜਿਹੀਆਂ ਗਲਤੀਆਂ ਨਤੀਜੇ ਬਹੁਤ ਬੁਰੇ ਹੁੰਦੇ ਨੇ। ਇਹਦੇ ਨਾਲ ਨਾਲ ਇਨਸਾਨੀ ਹੱਕਾਂ ਦੀ ਗੱਲ ਕਰਨ ਵਾਲੇ ਉਹ ਸਭੇ ਸਿਆਸੀ ਦਾਨਸ਼ਵਰ ਵੀ ਇਸ ਹਵਾਲੇ ਨਾਲ ਪਰੇਸ਼ਾਨ ਨੇ, ਜਿਹਨਾਂ ਨੂੰ ਇਤਰਾਜ਼ ਹੈ ਕਿ ਪੰਜਾਬ ਨੂੰ ਪੁਲਿਸ ਸਟੇਟ ਦੀ ਥਾਵੇਂ ਇੱਕ ਫਲਾਈ ਸੂਬਾ ਬਣਾਉਣ ਵੱਲ ਪੈਰ ਪੁੱਟੇ ਜਾਣੇ ਚਾਹੀਦੇ ਨੇ। ਜੇਕਰ ਪੁਲਿਸ ਦੀ ਬਦਮਾਸ਼ੀ ਇੰਝ ਹੀ ਰਹੀ, ਉਹ ਸਾਫੀਆਂ ਨਾਲ ਇਹੋ ਸਲੂਕ ਕਰਦੀ ਰਹੀ, ਫਿਰ ਯਕੀਨ ਮੰਨੋ ਆਉਣ ਵਾਲਾ ਵੇਲਾ ਕੁਝ ਚੰਗੀਆਂ ਖਬਰਾਂ ਲੈ ਕੇ ਨਹੀਂ ਆਏਗਾ। ਤੁਸੀਂ ਪੁਲਿਸ ਨੂੰ ਇਖਤਿਆਰ ਜ਼ਰੂਰ ਦਿਓ, ਪਰ ਇਹ ਜਾਣਦਿਆਂ ਬੁੱਝਦਿਆਂ ਇਹਨਾਂ ਨੂੰ ਜਦ ਵੀ ਇਖਤਿਆਰ ਮਿਲਦਾ ਹੈ ਇਹ ਕਾਨੂੰਨ ਨੂੰ ਲਾਂਭੇ ਰੱਖ ਕੇ ਆਪਣੀ ਬਦਮਾਸ਼ੀ ਕਰਨੀ ਸ਼ੁਰੂ ਕਰ ਦਿੰਦੇ ਨੇ। ਡੰਡਾ ਕਾਨੂੰਨ ਦੇ ਹੱਥ ਵਿੱਚ ਹੋਵੇ ਅਤੇ ਉਹਦਾ ਇਸਤੇਮਾਲ ਵੀ ਉਦੋਂ ਹੋਣਾ ਚਾਹੀਦਾ ਜਦ ਉਹ ਕਾਨੂੰਨ ਦਾ ਨਫਾਜ਼ ਕਰਵਾਉਣ ਲਈ ਚੁੱਕਿਆ ਜਾਏ। ਮੇਰੀ ਬਦਮਾਸ਼ੀ ਕਰਨ ਲਈ ਇਹਦਾ ਇਸਤੇਮਾਲ ਰਿਆਸਤ ਲਈ ਇੰਤਹਾਈ ਖਤਰਨਾਕ ਹੈ। ਉਹਨਾਂ ਸਰਕਾਰਾਂ ਲਈ ਵੀ ਚੰਗਾ ਨਹੀਂ ਜਿਹੜੀਆਂ ਲੋਕਾਂ ਦੇ ਵੋਟ ਲੈ ਕੇ ਇਕਤਦਾਰ 'ਤੇ ਕਰਪੜਦੀਆਂ ਨੇ। ਉਮੀਦ ਹੈ ਨਵਾਜ਼ ਲੀਗ ਇਹ ਤਾਂ ਸਖਤ ਨੋਟਿਸ ਲੈਣ ਦੇ ਨਾਲ ਨਾਲ ਬਦਮਾਸ਼ੀ ਕਰਨ ਵਾਲੇ ਪੁਲਿਸ ਅਹਿਲਕਾਰਾਂ ਨੂੰ ਨਿਸ਼ਾਨੇ ਇਬਰਤ ਬਣਾਏਗੀ, ਤਾਂ ਜੇ ਸਾਡਾ ਸਮਾਜ ਉਸ ਰਾਹ ਪੈ ਸਕੇ ਜਿਹਦੀ ਮੰਜ਼ਿਲ ਇਨਸਾਨੀ ਹੱਕਾਂ ਦੀ ਬਾਜ਼ੀਆਬੀ ਅਤੇ ਆਜ਼ਾਦੀ ਇਜ਼ਹਾਰ ਰਾਏ। ਅੱਜ ਲਈ ਨਹੀਂ, ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਡੇ ਦੇਸ਼ ਅਤੇ ਆਪਣੀਆਂ ਰਹਿਮਤਾਂ ਅਤੇ ਨਿਅਮਤਾਂ ਦੀ ਛਾਂ ਰੱਖੇ, ਇਹਨੂੰ ਹਰ ਮੁਸੀਬਤ ਅਤੇ ਪਰੇਸ਼ਾਨੀ ਤੋਂ ਮਹਿਫੂਜ਼ ਰੱਖੇ। ਕੱਲ੍ਹ ਫੇਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰੱਖ।